ਇਸ ਮੌਕੇ ਜਿਹੜੀ ਈਰਾਨ ਦੀ ਵਾਰ ਨੂੰ ਲੈ ਕੇ ਈਰਾਨ ਵਾਲੇ ਬਾਰ-ਬਾਰ ਇਹ ਦਾਅਵਾ ਠੁਕਰਾ ਰਹੇ ਆ, ਟਰੰਪ ਹੁਣਾਂ ਦੇ ਉਸ ਦਾਅਵੇ ਨੂੰ ਨਕਾਰ ਰਹੇ ਆ ਵੀ ਉਹਨਾਂ ਦੀ ਕੋਈ ਗੱਲਬਾਤ ਅਮਰੀਕਾ ਦੇ ਨਾਲ ਹੋਈ ਆ। ਉਸ ਨੂੰ ਫੇਕ ਨਿਊਜ਼ ਲਗਾਤਾਰ ਕਰਾਰ ਦੇਈ ਜਾ ਰਹੇ ਆ। ਜਦਕਿ ਜਿੱਦਾਂ ਆਪਾਂ ਸਵੇਰੇ ਤੁਹਾਨੂੰ ਦੱਸ ਰਹੇ ਸੀਗੇ ਵੀ ਐਕਸੀਓਸ ਦੇ ਇੱਕ ਜਿਹੜੇ ਨਿਊਜ਼ ਰਿਪੋਰਟਰ ਆ, ਉਹ ਇਹ ਦਾਅਵਾ ਕਰ ਰਹੇ ਸੀਗੇ ਵੀ ਪਾਕਿਸਤਾਨ ਇਸਲਾਮਾਬਾਦ ਦੇ ਵਿੱਚ ਦੋਨਾਂ ਮੁਲਕਾਂ ਦੀ ਕੋਈ ਸਮਿਟ ਜਿਹੜੀ ਇਸ ਹਫ਼ਤੇ ਦੇ ਵਿੱਚ ਹੋ ਸਕਦੀ ਹੈਗੀ ਆ। ਹੁਣ ਕੌਣ ਕੀ ਕਿਵੇਂ ਹੋ ਰਿਹਾ ਇਹਦਾ ਸਮਾਂ ਜਿਹੜਾ ਉਹ ਦੱਸੇਗਾ, ਪਰ ਟਰੰਪ ਹੁਣਾਂ ਨੇ ਈਰਾਨ ਦੇ ਇਨਫਰਾਸਟ੍ਰਕਚਰ ਦੇ ਉੱਤੇ ਨਾ ਹਮਲਾ ਕਰਨ ਦਾ ਫੈਸਲਾ ਲਿਆ ਹੋਇਆ ਆ। ਉਸ ਜਿਹੜਾ 48 ਘੰਟੇ ਦਾ ਅਲਟੀਮੇਟਮ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਆ। ਟਰੰਪ ਹੁਣੀ ਲਗਾਤਾਰ ਆਪਣੀ ਸਟੇਟ ਆਫ ਹਾਰਮੋਜ਼ ਦੀ ਜਿਹੜੀ ਸਟ੍ਰੈਟਜੀ ਉਸ ਨੂੰ ਖੁਲਵਾਉਣ ਨੂੰ ਲੈ ਕੇ ਲਗਾਤਾਰ ਆਪਣਾ ਕੋਰਸ ਆ, ਰਾਹ ਆ, ਉਹ ਬਦਲ ਰਹੇ ਹੈਗੇ ਆ। ਸੋ ਸ਼ਾਇਦ ਇਹ ਇਸ ਮੌਕੇ ਲੜਾਈ ਨੂੰ ਬੰਦ ਕਰਨਾ ਚਾਹੁੰਦੇ ਨੇ, ਪਰ ਉਹਨਾਂ ਨੂੰ ਕੋਈ ਹੱਥ ਪੱਲਾ ਨਜ਼ਰ ਨਹੀਂ ਆ ਰਿਹਾ। ਹੁਣ ਬਹੁਤ ਸਾਰੇ ਜਿਹੜੇ ਟਰੰਪ ਹੁਣਾਂ ਦੇ ਆਲੋਚਕ ਆ, ਉਹ ਇਹ ਕਹਿ ਰਹੇ ਆ ਵੀ ਟਰੰਪ ਹੁਣੀ ਕਹਿਣ ਵੀ ਮੈਂ ਲੜਾਈ ਜਿੱਤ ਗਿਆ ਤੇ ਹੁਣ ਅਸੀਂ ਜਿਹੜੀ ਆ ਇੱਕ ਹਿਸਾਬ ਦੇ ਨਾਲ ਅੱਗੇ ਬੰਬਾਰਡਮੈਂਟ ਆ ਉਹ ਬੰਦ ਕਰਨ ਜਾ ਰਹੇ ਆ। ਉਧਰ ਈਰਾਨ ਦੇ ਚੱਲਦਿਆਂ ਹਰਜੋਤ ਸਿੰਘ ਜੀ, ਲਬਨਾਨ ਦੇ ਵਿੱਚ ਵੀ ਬਹੁਤ ਘਾਣ ਜਿਹੜਾ ਉਹ ਹੋ ਰਿਹਾ ਹੈਗਾ ਆ। 1000 ਤੋਂ ਵੱਧ ਮੌਤਾਂ ਲਬਨਾਨ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਜੋ ਹਮਲੇ ਕੀਤੇ ਜਾ ਰਹੇ ਉਸ ਵਿੱਚ ਹੋ ਚੁੱਕੀਆਂ ਆ, ਜਿਨ੍ਹਾਂ ਵਿੱਚੋਂ ਉੱਥੋਂ ਇਹ ਦਾਅਵਾ ਕਰ ਰਹੇ ਨੇ ਵੀ ਮਰਨ ਵਾਲੇ ਕਾਫੀ ਜ਼ਿਆਦਾ ਛੋਟੀ ਉਮਰ ਦੇ ਬੱਚੇ ਵੀ ਉਸ ਵਿੱਚ ਸ਼ਾਮਲ ਹੈਗੇ ਨੇ। ਸੋ ਈਰਾਨ ਦੇ ਨਿਊਕਲੀਅਰ ਇੱਕ ਸਥਾਨ ਦੇ ਨਜ਼ਦੀਕ ਇਜ਼ਰਾਈਲ ਦੇ ਵਿੱਚ ਈਰਾਨ ਦੇ ਦੁਆਰਾ ਜਿਹੜਾ ਇਦਾਂ ਹਮਲਾ ਵੀ ਕੀਤਾ ਗਿਆ ਹੈਗਾ ਆ। ਸੋ ਟਰੰਪ ਹੁਣਾਂ ਨੇ ਪਿਛਲੇ ਸਾਲ ਵੀ ਜੂਨ ਦੇ ਵਿੱਚ ਕਿਹਾ ਸੀਗਾ ਵੀ ਈਰਾਨ ਦੀ ਜਿਹੜੀ ਨਿਊਕਲੀਅਰ ਕੈਪੇਬਿਲਿਟੀ ਆ ਉਹ ਤਕਰੀਬਨ ਅਸੀਂ ਟੋਟਲ ਨਸ਼ਟ ਕਰ ਦਿੱਤੀ ਆ। ਹੁਣ ਜਿਹੜੇ ਟੌਪ ਦੇ ਇਹਨਾਂ ਦੀ ਲੀਡਰਸ਼ਿਪ ਆ, 1 ਦਰਜਨ ਤੋਂ ਵੱਧ ਈਰਾਨ ਦੀ, ਉਹਨਾਂ ਵਿੱਚੋਂ ਮੈਜੋਰਟੀ 80% ਆ, ਉਹਨਾਂ ਨੂੰ ਆਲਰੇਡੀ ਮਾਰ ਦਿੱਤਾ ਗਿਆ ਹੈਗਾ ਆ। ਤੇ ਅੱਗੇ ਵੀ ਅਜੇ ਪਤਾ ਨਹੀਂ ਹੋਰ ਕਿਸ ਦੇ ਉੱਤੇ ਨਜ਼ਰ ਜਿਹੜਾ ਹੋਊਗਾ। ਟਰੰਪ ਹੁਣਾਂ ਦੀ ਜਿਹੜੀ ਕੋਸ਼ਿਸ਼ ਜਾਂ ਅਮਰੀਕਾ ਦੀ ਜਾਂ ਇਜ਼ਰਾਈਲ ਦੀ ਜਿਹੜੀ ਕੋਸ਼ਿਸ਼ ਸੀ ਰਜੀਮ ਚੇਂਜ ਦੀ, ਉਹ ਤਕਰੀਬਨ ਫੇਲ ਹੋ ਚੁੱਕੀ ਆ। ਉਹ ਇਸ ਕਰਕੇ ਕਿਉਂਕਿ ਅਜੇ ਵੀ ਲੋਕਾਂ ਦੇ ਦੁਆਰਾ ਉੱਥੇ ਕੋਈ ਵਿਰੋਧ ਨਹੀਂ ਜਾਂ ਉਸ ਦੇ ਬਾਰੇ ਕੁਝ ਪਤਾ ਨਹੀਂ ਆ, ਤੇ ਇਹਨਾਂ ਦੇ ਜਿਹੜੇ ਰਜੀਮ ਦੇ ਲਾਇਲਿਸਟ ਹੈਗੇ ਆ ਉਸ ਦੇ ਨਾਲ ਜਿਹੜੇ ਜੁੜੇ ਹੋਏ ਆ, ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਰਜੀਮ ਦੀਆਂ ਹੀ ਗੱਲਾਂ ਨੂੰ ਅੱਗੇ ਵਧਾ ਰਹੇ ਹੈਗੇ ਆ। ਸੋ ਸਿਚੁਏਸ਼ਨ ਜਿਹੜੀ ਆ ਉਹ ਇਸ ਤਰੀਕੇ ਦੀ ਬਣੀ ਆ। ਹੁਣ ਇਹ ਹੋ ਸਕਦਾ ਵੀ ਆਫ ਰੈਂਪ ਇਹ ਲੈ ਕੇ ਵੀ ਅਸੀਂ ਮੈਜੋਰਟੀ ਇਹਨਾਂ ਦੇ ਖਤਮ ਕਰ ਦਿੱਤੇ ਆ ਤੇ ਨਿਊਕਲੀਅਰ ਕੈਪੇਬਿਲਿਟੀਜ਼ ਇਹਨਾਂ ਦੀਆਂ ਨਸ਼ਟ ਕਰ ਦਿੱਤੀਆਂ ਆ। ਇਸ ਕਰਕੇ ਜਿਹੜੀ ਸਟ੍ਰੈਟਜੀ ਆ ਉਸ ਨੂੰ ਹੁਣ ਰੋਕਿਆ ਜਾ ਸਕਦਾ ਆ। ਅਜੇ ਤੱਕ ਕੋਈ ਵੀ ਠੋਸ ਉੱਤਰ ਖਾਸ ਕਰਕੇ ਇਜ਼ਰਾਈਲ ਤੇ ਅਮਰੀਕਾ ਟਰੰਪ ਹੁਣਾਂ ਦੇ ਵੱਲੋਂ ਨਹੀਂ ਮਿਲਿਆ ਹੈਗਾ ਵੀ ਇਸ ਦਾ ਅਲਟੀਮੇਟ ਕੀ ਜਿਹੜਾ ਕਾਰਨ ਹੋਊਗਾ ਜਾਂ ਕਿੱਥੇ ਜਾ ਕੇ ਇਸ ਲੜਾਈ ਨੂੰ ਰੋਕਿਆ ਜਾ ਸਕਦਾ।